ਇਹੋ ਜਿਹੇ ਖੁਸਰਿਆਂ ਨੂੰ ਨਾ ਪਿੰਡ ਦੇ ਵਿੱਚ ਅਕਸਰ ਚੌਧਰੀ ਬੁਲਾ ਕੇ ਕਹਿੰਦੇ ਨੇ 3000 ਰੁਪਏ ਐਡਵਾਂਸ ਤੇ 6 ਤਰੀਕ ਨੂੰ ਮੇਰੇ ਪੁੱਤਰ ਦਾ ਵਿਆਹ ਹੈ ਤੇ ਤੂੰ ਉਹਨੂੰ ਪੈਸੇ ਚ ਨਾ ਕਰ ਲਾ। ਇਹਨਾਂ ਨੇ ਨਾ ਸਿਰੀਆਂ ਲਾ ਲੀਆਂ। ਅੱਛਾ, ਸਿਰੀਆਂ ਲਾ ਲੀਆਂ, ਸਾਰੀ ਦਿਹਾੜੀ ਵੇਚ ਰਹੇ, ਗਾਹਕ ਕੋਈ ਨਹੀਂ ਆਇਆ। ਬਾਅਦ 'ਚ ਉੱਤੇ ਐਨਕਾਂ ਲਾ ਲਈਆਂ। ਸੱਪ ਲੜਿਆ ਤੇ ਉਹਨੇ ਡਾਕਟਰ ਨੂੰ ਪੁੱਛਿਆ ਤੈਨੂੰ ਸੱਪ ਕਿਹੜਾ ਲੜਿਆ ਸੀ ਤੇ ਘਰੋਂ ਲੁੱਟੋ ਚੁੱਕ ਲਿਆ ਕਹਿੰਦਾ ਆਇਆ। ਜੀ ਪਿਆਰਿਓ, ਪੰਜਾਬੀ ਬੈਠਕ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਤੁਹਾਨੂੰ ਪਤਾ ਹੈ ਕਿ ਸੈਲਾਬ ਦੀਆਂ ਤਬਾਹਕਾਰੀਆਂ ਚੱਲ ਰਹੀਆਂ ਨੇ, ਜਿਹਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਮੁਤਾਸਰ ਨੇ ਤੇ ਉਹਨਾਂ ਵਿੱਚ ਛਾਪੀਆਂ ਨੇ ਅਖਬਾਰਾਂ ਦੇ ਵਿੱਚ ਖਬਰਾਂ ਸੈਲਾਬ ਦੀਆਂ, ਡੁੱਬ ਗਿਆ ਜਨਮਾਈ ਡੁੱਬੀਆਂ ਮਾਰਦੀਆਂ, ਡੁੱਬ ਗਿਆ ਜਨਮਾਈ ਡੁੱਬੀਆਂ ਮਾਰਦੀਆਂ। ਹਾਂਜੀ। ਅੱਛਾ ਜੀ, ਇਹ ਤੁਹਾਨੂੰ ਇੰਟਰੋ ਦੇ ਮਿਲ ਗਿਆ ਹੈ। ਪਤਾ ਲੱਗ ਗਿਆ ਹੋਏਗਾ ਕਿ ਬਹੁਤ ਜ਼ਿਆਦਾ ਮੁਤਾਸਰ ਕੌਣ ਹੋਏ ਨੇ। ਹਾਂਜੀ। ਇੱਥੇ ਸੁਸਾਇਟੀ ਹੈ ਬਹੁਤ ਵੱਡੀ ਟਾਰਕ ਕਿਊ ਦੇ ਵਿੱਚ, ਜਿੱਥੇ ਕਾਰੋਬਾਰੀ ਲੋਕ ਰਹਿੰਦੇ ਨੇ। ਇਹਨਾਂ ਦਾ ਵੀ ਬਹੁਤ ਸੋਹਣਾ ਕਾਰੋਬਾਰ ਸੀ, ਬਹੁਤ ਸੋਹਣਾ ਘਰ ਸੀ ਤੇ ਹੁਣ ਟਾਰਕ ਕਿਊ ਵਿੱਚ ਪਾਣੀ ਵੜਨ ਦਾ ਕਰਕੇ ਇੰਨਾ ਕੁ ਅੱਛਾ ਕਾਰੋਬਾਰ ਸੀ। ਇਦਾਂ ਨੇ ਤੇ ਆਪਣੇ ਮਾਸ਼ਾਅੱਲਾ 7 ਜ਼ਨਾਨੇ ਰੱਖੇ ਨੇ ਜਿਹੜੇ ਕਿਰਾਏ ਤੇ ਦਿੰਦੇ ਨੇ। ਅੱਛਾ ਜੀ, ਹਾਂਜੀ। ਉਹ ਕਿਰਾਏ ਦੇ ਕੀ ਕਰਦੇ? ਉਹ ਕਿਰਾਏ ਤੇ ਜਾ ਕੇ ਮਾਸ਼ਾਅੱਲਾ ਘਰਾਂ 'ਚ ਮੰਗਦੇ, ਡਾਂਸ ਕਰਦੇ, ਨੱਚਦੇ। ਹਾਂ, ਇਹ ਕਿਵੇਂ ਤੂੰ ਐ ਬੈਠਾ ਜਿਹੜਾ ਬੋਲਦਾ ਅੱਛਾ, ਨਹੀਂ ਮੰਗਣ ਨੂੰ ਕੀ ਕਹਿੰਦੇ ਨੇ ਤੁਹਾਡੀ ਫਾਰਸੀ ਵਿੱਚ? ਇਹਨਾਂ ਦੀ ਫਾਰਸੀ ਸੀ ਜੀ, ਕਹਿੰਦੇ ਨੇ ਜੀ ਰਾੜਾ। ਨਹੀਂ, ਢਿੰਗਣਾ ਢਿੰਗਰਾ ਵੀ ਕਹਿੰਦੇ, ਰਾੜਾ ਵੀ ਕਹਿੰਦੇ। ਤੁਸੀਂ ਦੱਸੋ, ਅਸਲ 'ਚ ਮੁਤਾਸਰ ਤੁਸੀਂ ਹੋ। ਚੁੰਕਣਾ ਮੈਨੇ ਆਪਣਾ ਨਾਮ ਦੱਸੋ। ਮੈਂ ਤੁਹਾਨੂੰ ਕੀ ਨਾਂ ਦੱਸਾਂ? ਐਸਾ ਜ਼ਬਰਦਸਤ ਸੈਲਾਬ ਆਇਆ ਜਿਹਦੇ ਵਿੱਚ ਮੇਰਾ ਸਾਰਾ ਕੁਨਬਾ ਸ਼ਹੀਦ ਹੋ ਗਏ। ਓਹੋ, ਤੁਸੀਂ ਸ਼ਹੀਦ ਕਿਵੇਂ ਹੋਇਆ ਤੁਹਾਡਾ ਸੁਣਬਲ? ਹਾਏ, ਮੈਂ ਤੈਨੂੰ ਕੀ ਦੱਸਾਂ, ਜਿਹੜੇ ਮੇਰੇ ਪਿਓ ਨੇ ਕੋਤੇ ਲਏ ਨੇ। ਹਾਏ ਹਾਏ ਹਾਏ, ਮੇਰਾ ਕਲੇਜਾ। ਚਾਂਜਰ ਦੀ ਬਾਵਾ ਛੜੀਆਂ, ਡੁੱਬ ਗਿਆ ਏ ਮੇਰਾ ਘਰ, ਟੁੱਟ ਗਿਆ ਏ ਕਾਰੋਬਾਰ, ਵਾਪਸ ਨਹੀਂ ਜਾਣਾ ਹੁਣ ਘਰ। ਚਾਂਜਰ ਦੀ ਬਾਵਾ ਛੜੀਆਂ। ਤੁਸੀਂ ਨਾਂ ਨਹੀਂ ਦੱਸਿਆ, ਤੁਹਾਡਾ ਨਾਂ ਸ਼ੀਬੋ ਹੈ, ਮੀਦਾ ਹੈ, ਸਫੀਆ ਹੈ। ਹਾਏ, ਮੇਰਾ ਨਾਂ ਹੀ ਹੋਵੇ ਤੇ ਮੈਂ ਦੱਸਾਂ ਦਾ ਸੋਨੇ ਹੋ। ਯਕੀਨ ਕਰੋ, ਤੁਹਾਨੂੰ ਵੇਖ ਕੇ ਤਾਂ ਮੈਨੂੰ ਇੱਕ ਨਾਮ ਯਾਦ ਆਉਂਦੇ। ਇਹਦਾ ਨਾਮ ਹੈ ਸਦੀਕ। ਬੜੀਆਂ ਅੱਖਾਂ ਬੜੀਆਂ ਸੋਹਣੀਆਂ ਮੈਨੂੰ ਲੱਗੀਆਂ ਤੇ। ਠੀਕ ਹੈ, ਹਾਏ ਅੱਲਾ ਦੀ ਕਿਸਮ, ਨੇ ਤੁਹਾਡੀ ਅੱਖਾਂ ਤੇ ਲੈ ਗਈ ਜੇ। ਨਾਂ ਦੱਸ ਦਿਓ। ਮੇਰਾ ਨਾਂ ਹੈ ਛੱਪੋ। ਸਦਾ ਕਿਹਦਾ ਨਾਮ ਹੈ ਸਦੀਕਾ ਯਾਰੀ। ਅੱਛਾ ਛੱਬੋ, ਤੁਸੀਂ ਕਿਹਾ ਹੈ ਕਿ ਤੁਹਾਡੇ ਘਰ ਬਹੁਤ ਜ਼ਿਆਦਾ ਪਾਣੀ ਆ ਗਿਆ, ਵਾਲਿਦ ਸਾਹਿਬ ਪਾਣੀ ਵਿੱਚ ਡੁੱਬ ਗਏ ਨੇ। ਤੁਸੀਂ ਕਦੋਂ ਇਹ ਘਰ ਬਣਾਇਆ ਸੀ? ਇਹ ਸਾਨੂੰ ਜੀ ਤਕਰੀਬਨ ਹੋ ਗਏ ਸਨ ਕੋਈ 12 ਤੋਂ 13 ਸਾਲ ਤੇ ਬੜਾ ਹੀ ਸੋਹਣਾ ਮਕਾਨ ਬਣਾਇਆ ਸੀ ਤੇ ਬੜੇ ਰੀਝਾਂ ਨਾਲ ਮੇਰੇ ਪਿਓ ਨੇ ਐਸੀ ਟਾਈਲ ਲਵਾ ਦਿੱਤੀ। ਹਾਏ ਵੇ ਸਦਕੇ ਜਾਵਾਂ, ਜਿਹੜਾ ਬੇਟਾ ਸੀ ਕਹਿੰਦਾ ਸੀ ਸੁਭਾਨ ਅੱਲਾ। ਉੱਥੇ ਲੋਕੀ ਆ ਕੇ ਫੋਟੋ ਸ਼ੂਟ ਕਰਦੇ ਸਨ, ਹਾਲਾਂਕਿ ਉੱਥੇ ਲੁਤਫ ਫਿਲਮਾਂ ਦਾ ਵੀ ਸ਼ੂਟ ਹੋਇਆ ਸੀ। ਹਾਲਾਂਕਿ ਮੇਰਾ ਪਿਓ ਤਾਂ ਹੀ ਸੀ, ਅੱਛਾ, ਉਹ ਬਹੁਤ ਵੱਡਾ ਤਾਂ ਹੀ ਸੀ। ਉੱਥੇ ਤੁਸੀਂ ਕੀ ਹੋ? ਮੈਂ ਸਰੀਲੀ ਤੇ ਬਰੀਕ। ਇਹਦੀ ਵੀ ਸਾਡੀ ਉੱਥੇ ਫਿਲਮ ਦੀ ਸ਼ੂਟਿੰਗ ਹੋਈ ਹੈ। ਉੱਥੇ ਫਿਲਮ ਦਾ ਨਾਂ ਸੀ ਜਿਹੜੀ ਪਿਛਲੇ ਗਏ ਜੰਜ ਮੇਰੇ ਵੀਰ ਦੀ। ਤੁਸੀਂ ਜਿਹੜੀ ਫਿਲਮ ਕਹਿ ਰਹੇ ਹੋ ਕਿ ਉੱਥੇ ਸ਼ੂਟ ਹੋਈ ਸੀ, ਹਾਂਜੀ ਹਾਂਜੀ ਸ਼ੱਬੋ ਦੇ ਘਰ ਹੈ, ਹਾਂਜੀ। ਉਹ ਨਾ ਕੋਈ ਗਾਣਾ ਯਾਦ ਹੈ ਤੁਹਾਨੂੰ? ਹਾਂ, ਉਹਦਾ ਬੜਾ ਮਸ਼ਹੂਰ ਗਾਣਾ ਮੈਨੂੰ ਯਾਦ ਹੈ ਜੀ। ਅੱਛਾ, ਬੋਨੇ ਉਹਦੇ ਤੇ ਪਰਫਾਰਮ ਕੀਤੀ ਹੈ। ਇਹ ਛੱਲਾਂ ਦੇ ਵਿੱਚ ਨਾ ਰਹੀ ਸੀ ਤੇ ਗਾ ਰਹੀ ਸੀ। ਸੈਲਾਬ ਆਇਆ ਘਰ ਵਿੱਚ ਮੇਰੇ, ਮਗਰੋਂ ਲੈ ਕੇ ਛੱਲਾ। ਸੈਲਾਬ ਆਇਆ, ਸੈਲਾਬ ਆਇਆ ਘਰ ਵਿੱਚ ਮੇਰੇ, ਮਗਰੋਂ ਲੈ ਕੇ ਛੱਲਾ। ਸੈਲਾਬ ਆਇਆ। ਅੱਛਾ ਪਿਆਰਿਓ, ਗੱਲ ਹੈ ਵੇ ਕਿ ਟਰਾਂਸਜੈਂਡਰ ਜਿਨ੍ਹਾਂ ਨੂੰ ਇੱਥੇ ਅਸੀਂ ਖੁਸਰੇ ਵੀ ਕਹਿੰਦੇ ਆ, ਹਾਂਜੀ ਹਾਂਜੀ। ਔਰ ਇੱਕ ਤੇ ਖੁਸਰੇ ਉਹ ਹੁੰਦੇ ਜਿਹੜੇ ਜਮਾਂਦਰੂ ਨੇ, ਇੱਕ ਜਿਹੜੇ ਆਪਣੀ ਮਰਜ਼ੀ ਨਾਲ ਬਣਦੇ ਉਹਨਾਂ ਨੂੰ ਜ਼ਨਾਨੇ ਕਹੀਦਾ। ਤੁਹਾਨੂੰ ਪਤਾ ਹੈ ਨੱਚਦਾ ਖੁਸਰਾ ਪਾਕ ਹੁੰਦਾ ਹੈ। ਕਨਵਰ ਦੇ ਪਿਛਲੇ ਦਿਨਾਂ 'ਚ ਇਸ ਖੁਸਰੇ ਨੂੰ ਡਾਕੂ ਪਏ ਨੇ। ਅੱਛਾ, ਡਾਕੂ ਪਏ ਤਾਂ ਉਹ ਡਰਿਆ ਨਹੀਂ, ਉਹਨੂੰ ਕਹਿੰਦਾ ਕੱਲ ਵੀ ਇੱਥੇ ਖਲੋਤੇ ਹੋ ਗਏ ਲੈ। ਇਹਦੀ ਵੀ ਤੇਰੇ ਨਾਲ ਲੜਾਈ ਹੋ ਗਈ। ਬੱਚਾ ਉਹ ਮੁੱਕੇ ਮਾਰੇ ਪਿਆ, ਕੋ ਮੁੱਕੇ ਨਹੀਂ ਮਾਰਦਾ, ਕਰਦਾ ਪਿਆ ਤੂੰ ਇਹ ਇਹੋ ਜਿਹਾ ਕੁਛ ਹੈ। ਡਾਕੂ ਬਣ ਗਿਆ, ਡਾਕੂ ਬਣ ਕੇ ਤੇ ਅੱਗੋਂ ਵੀ ਜੀ ਆ ਰਹੇ ਨੇ ਕਨਵਰ ਤੇ ਬੰਦੂਕ ਰੱਖ ਕੇ ਕਹਿ ਰਿਹਾ ਚੱਲ
ਮਗਰੋਂ ਜੱਫੀਆਂ ਪਾ ਬੈਨੇ ਅੱਛਾ ਉਹਨੇ ਮਗਰੋਂ ਮੈਨੂੰ ਤੇ ਵੀ ਪਾਈ। ਇੱਕ ਬੰਦਾ ਹੋਰ ਆਇਆ ਉਹਨੇ ਉਹਨੂੰ ਜੱਫੀ ਪਾਈ। ਤੁਸੀਂ ਖੁਸਰੇ ਹੋ, ਖੁਸਰੀ ਹੋ ਕਿ ਜ਼ਨਾਨੇ ਹੋ? ਹਾਂ ਇਹਨੇ ਪੈਦਾਇਸ਼ੀ ਨਾ ਅੱਲਾ ਦੀ ਇੱਕ ਐਸੀ ਰੂਹ ਜਿਨ ਕਨੇ ਖੁਸਰਾ ਜੈਨੂਨ ਖੁਸਰਾ। ਯਾਨੀ ਤੁਸੀਂ ਖੁਸਰੇ ਹੋ ਤੇ ਰੂਹ ਖੁਸਰੀਆਂ ਅੱਗੇ ਪਾ ਰਿਹਾ। ਬਸ ਫਿਰ ਕੀ ਕਰੀ ਮਜਬੂਰੀ ਹੈ ਜੀ ਪੇਟ ਦੀ ਖਾਤਰ ਕਰਨਾ ਪੈਂਦਾ ਹੈ। ਇਹੋ ਜਿਹੇ ਬਦਮਾਸ਼ ਗੁਜ਼ਰੇ ਗੱਲ ਪੁਆਟ ਦੇ ਉਹ ਵੇਲ ਪੰਗਣ ਨੇ ਦੇ ਵੇ ਡਾਕਾ ਮਾਰ 3-4 ਗੁਸਰੇ ਕਰਕੇ ਡਾਕਾ ਮਾਰੇ ਜਲੀ ਜਾ ਕੇ ਨਾ ਇੱਕ ਪੈਲੀਆਂ ਦੇ ਵਿੱਚ ਬਹਿ ਕੇ ਗੰਨਾ ਤੋੜਿਆ ਤੇ ਕੱਪੜਾ ਲਵੇੜ ਕੇ ਤੇ ਬਹਿ ਕੇ ਸਾਲ ਲਾ ਕੇ ਅੱਗੋਂ 3-4 ਬੰਦੇ ਨਾ ਬੋਲਦੇ ਆਏ ਤੇ ਇਹ ਵੀ ਵਿੱਚ ਬੋਲਣਾ ਤੇ ਜੀ ਬੋਲਿਆ ਕਹਿੰਦੇ ਵੀ ਚੁੱਪ ਕਰ ਜੋ ਨਾਲੇ ਨਾ ਮਾਰਨ ਨਾਲੇ ਸਾਡੀ ਬੰਦੂਕਾਂ ਚੋਕ ਲੈ ਨਹੀਂ ਅੱਛਾ ਟਾਰਟੂ ਸੁਸਾਇਟੀ ਚ ਨਾ ਟਾਰਟੂ ਸੁਸਾਇਟੀ ਚ ਤੁਹਾਡੇ ਕਿੰਨੇ ਘਰ ਸਨ ਤੁਹਾਡੇ ਜੀਆਂ ਦੇ? ਇਹ ਕਮ ਸੇ ਕਮ ਹੈ ਸਭ ਕੁਝ 7 ਤੋਂ 8 ਸਾਲ। ਅੱਛਾ ਹਾਂਜੀ ਇਹ ਨਾਲ ਸੰਗੇ ਵੱਖਰੇ ਵੱਖਰੇ ਇਹ ਵਾਜ਼ੀ ਨਾਲ ਨਾਲ ਹੀ ਸਮਝੋ ਇੱਕ ਦੋ ਘਰ ਦਾ ਬਸ ਕੈਪ ਸੀ ਵਿੱਚ ਬਾਕੀ ਨਾਲ ਦਾ ਨਹੀਂ ਸਰ। ਤੇ ਆਪਣੇ ਘਰਾਂ ਚ ਵੀ ਫੰਕਸ਼ਨ ਕਰਦੇ ਸੋ ਕਿ ਬਾਹਰ ਜਾ ਖਾਓ ਦੇ ਤੂੰ ਕਰੋ ਵੇ ਪਾਏ ਕਰ ਘਰ ਚ ਤੇ ਮੇਰਾ ਪਿਓ ਮੇਰੇ ਤੋਂ ਬਰਦਾਸ਼ਤ ਨਹੀਂ ਸੀ ਕਰਦਾ। ਮੌਲਵੀ ਸਾਹਿਬ ਦਾ ਪਿਓ ਗਾੜੀ ਮੌਲਵੀ ਬਸ ਮਿਕਸ ਸਨ। ਅੱਛਾ ਹਾਂਜੀ ਪਿਛਲੇ ਸਾਲਾਂ ਦੇ ਆਦੇ ਮੁਸੀਬਤ ਇਹਨਾਂ ਨੇ ਕੀ ਕੀਤਾ ਆਪਣੇ ਸਾਰੇ ਤਬਲੇ ਤੁਬਲੇ ਵੇਚੇ ਅੱਛਾ ਤੇ 2-3 ਅਸਲੇ ਲੈ ਰਹੇ ਅੱਜ ਇੱਕ ਪਿਸਤੌਲ ਲੈ ਲਈ ਇੱਕ ਗਨ ਲੈ ਕੇ ਤੇ ਲੁੱਟਣ ਚਲੇ ਗਏ ਇੱਕ ਟਰੱਕ ਡੱਕਿਆ ਟਰੱਕ ਵਾਲੇ ਨੂੰ ਡੱਕ ਕੇ ਕਹਿੰਦੇ ਲੋਕ ਉਹਨੇ ਰੋਕਿਆ ਕਿ ਉਹਨੇ ਪਛਾਣ ਲਿਆ ਤਾਂ ਕੁਸਰੇ ਅੱਗੋਂ ਨਹੀਂ ਉਤਰਿਆ कहता की चलेगा इधर मैंने और भी गड्डी कहते फिर तकीबत से गोलियां चल रही ਇਹ ਬੱਚਾ ਤੁਹਾਡੇ ਲਾਣ ਆਇਆ? इमर बंदे तो आ रहे है जी चिमटा बजाना है पीछे ਅੱਛਾ ਚਫੋ ਤੁਸੀਂ ਵੀ ਨਹੀਂ ਦੱਸੋ ਪੜ੍ਹੇ ਹੋ ਤੁਸੀਂ? हाँ जी मैं BA की थे ਬੀਏ ਕੀਤਾ ਤੁਸੀਂ ਤੇ ਬੀਏ ਕਰਕੇ ਤੁਸੀਂ ਕੋਈ ਜੌਬ ਕਰ ਸਕਦੇ ਸੀ। मैं जिथे गई हर बदन से मेरा हाथ छोड़ने की कोशिश की थी मैं जॉब की कहा इन्ना पढ़े रहे घर तो सिर्फ मौत दे गू तक पढ़े जिले रस्ते च बहुत आते तेरा सारे पढ़ते गए दर्जी वेल्डिंग की दुकान जो भी सब पढ़ते गए इन्ना पढ़े ने माच ਤੇ ਕੀ ਕਰੇ? इसमें की करो बदतमीजी मम्नू लग रही है जो लग गई मैं की कहाँ बर्दाश्त करना ही पड़ेगा फिर ਜਿੱਤਾ ਗਾ ਮੁਕਾਬਲਾ ਡਾਂਸ ਵਿੱਚ ਹੋ ਸਕਦਾ ਹੈ, ਜੁੱਤਾਂ 'ਚ ਹੋ ਸਕਦਾ ਹੈ ਕਿ ਲਿਖਣ ਪੜ੍ਹਨ 'ਚ ਹੋ ਸਕਦਾ हाय मैं माशाल्लाह सोनी हो ऐड करो और एक नहीं कर दस मैं तो इस मेरा दिल थोड़ा थोड़ा के आ रहा है कि बहुत आ गया ना इतने मजाइल चल रहे ते मैं डांस भी का मुकाबला कर सकनी है मैं जुगतबाजी का भी कर सकनी है मैं सिंगिंग का भी कर सकनी है मैं उसने मॉडलिंग कर सकनी है मैं की कुछ नहीं कर सकती टैलेंट तो बहुत ज्यादा है जेडे इन्हां दा कॉलेज है ना उत्थे इन्हां दा अज भी मुजस्मा बना के रखे लाइन तब आगे रखदा खोरा कॉलेज उस वडी तेरा दुंबा लिया अच्छा दुंबा ले दो कोई 10 दिन पहले ना उन्होंने करके मेहंदी शहदी ला के लाल कर लिया बिल्कुल अज लैके बली च निकले ने ते एक बंदा पूछ रहा है कहंदा रूह अफजा दी स्कीम जो जीते है जिन च बड़े आए ते महल्ले च ना पैसे दे रहे थे किस्तां वे बाहर निकले ते किस्तां वाले ने जिन समय नहीं बन रहा जिन च मैं गया इटा दिंदा घुस रहा है ते जिन च बड़े ते ना के बाद जिव करने ते जिंदगी बड़ा अच्छा बाकी है सो चुकन यार सब दो दिन मैंने कैसे मैं तेरे किते फ्यूचर बनाऊंगा तेरा की कीता ही मेरा मैं तेरा फ्यूचर बनावा कि तू घबराना क्यों है मैं सोना दे तेरे जे कोका मेरा ना दो मैंने दुबई भेज दे जब उधर दुबई छट में तेन अफ्रीका भेजांगी सब मेरे सप लड़िया ते उन्हें डॉक्टर ने पूछा तेन सप कहड़ा लड़िया सी ते घरों लूडो चुक लिया कहला यार ਲਾਰੀਸ ਨਾ सुना दे नहीं हूँ हैंडस्टन उड़ती ही फिरूं इन मरासियों में कहीं ਚਲੋ ਗਾਣਾ ਤੁਹਾਡੇ ਵਾਸਤੇ ਹੋ ਨਹੀਂ ਹੈ। हाय वीडियो ਅੱਛਾ ਛਬੋ ਤੂੰ ਕਿਸ ਤਰ੍ਹਾਂ ਬਚੀ ਹੈ? ਹਾਏ ਮੈਨੀ ਤੇ ਬਸ ਸਵਾਲ ਕੀਤਾ ਜੀ ਮੈਂ ਜਦੋਂ ਸਲਾਬ ਚੋਂ ਬਾਹਰ ਆਈ ਹਾਂ ਨਾ ਹਾਏ ਹਾਏ ਸਾਹਮਣੇ ਇੱਕ ਬੰਦਾ ਸੀ ਉਹਦੇ ਮੋਬਾਈਲ ਤੇ ਗਾਣਾ ਲੱਗਾ ਸੀ ਭਿੱਜ ਕੇ ਮੈਂ ਭਿੱਜ ਗਈ ਹੋ 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 एक देख ऐडी गा रहे हैं जो फुल गर्मी होती है उधर गा रही होती ਭੁੱਜ ਕੇ ਮੈਂ ਭੁੱਜ ਗਈ ਹੋ ਭੁੱਜ ਕੇ ਮੈਂ ਭੁੱਜ ਗਈ ਹੋ ਜਾਣੇ ਭੁੱਜ ਕੇ ਮੈਂ ਭੁੱਜ ਗਈ ਹੋ ਭੁੱਜ ਕੇ ਮੈਂ ਭੁੱਜ ਗਈ ਹੋ ਜਾਣੇ ਤੱਕ 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 ਫਿਰ ਚਿੰਤਾ ਦਾ ਕਿੱਥੇ? मेरा चिश्ता जी इन्होंने कबाड़ियों ਨੂੰ ਵੇਚਤਾ ਉਹ ਕਿਉਂ? ਉਹ ਗੁਰਪਤ ਦੇ ਚੱਲਦੇ ਆ ਘਰ ਤੇ ਰੁੜ ਗਿਆ ਸਾਰਾ
जो मेरा चिंपला भी बेचता है ना, कि घुंघरू भी लेने अपने बेच रहे। हर घर से ना मैं जो झुकता सो को गई हो गई पता नहीं तुझ 150 जुगत मारती मेरे साथ ही हर घर से ना मारी जो झुकता और मैं मर वो कई बहुत देखी एक को होती है बड़ी एक बड़ी होती इन्हें ना सिरियां ला लिया अच्छा सिरियां ला लिया सारी डैडी वे करे गा कोई नहीं आया बाद उते ऐगा ला लिया ਅੱਛਾ ਚਲੋ ਮੈਂ ਸੁਣਿਆ ਹੈ ਕਿ ਤੁਹਾਡੇ ਗੁਰੂ ਹੁੰਦੇ ਨੇ ਤੁਸੀਂ ਉਹਨਾਂ ਦੇ ਬੱਚੇ ਹੁੰਦੇ ਹੋ ਹਾਂ ਤੁਹਾਡੇ ਜਿਹੜੇ ਆਪ ਚੇਲੇ ਹੁੰਦੇ ਨਾ ਜੀ ਇਹੋ ਜਿਹੇ ਖੁਸਰਿਆਂ ਨਾ ਪਿੰਡ ਦੇ ਵਿੱਚ ਅਕਸਰ ਚੌਧਰੀ ਬੁਲਾ ਕੇ ਕਹਿੰਦੇ ਨੇ ਕਿ 3000 ਰੁਪਏ ਐਡਵਾਂਸ ਤੇ 6 ਤਰੀਕ ਨੂੰ ਮੇਰੇ ਪੁੱਤਰ ਦਾ ਵਿਆਹ ਹੈ ਨਾ ਤੇ ਤੂੰ ਮੈਨੂੰ ਪਿੰਡ 'ਚ ਨਾ ਕਰਨਾ ਅੱਛਾ ਪਿਆਰਿਓ ਇਹ ਜੁਗਤ ਪਾਣੀ ਦੇ ਹੋ ਗਿਆ ਤੁਹਾਡੇ ਵਾਸਤੇ ਅਸੀਂ ਹਾਸ-ਰਸ ਦਾ ਵੀ ਬੰਦੋਬਸਤ ਕਰਨੇ ਕਿਉਂਕਿ ਇਹ ਦੌਰ ਬਹੁਤ ਦੁੱਖਾਂ ਵਾਲਾ ਮਹਿਰੂਮੀਆਂ ਵਾਲਾ ਤੰਗੀਆਂ ਵਾਲਾ ਜਾ ਰਿਹਾ ਹੈ ਤੇ ਸਿਰਫ ਤੁਹਾਡੇ ਵਾਸਤੇ ਕਿ ਕੁਝ ਦੇਰ ਵਾਸਤੇ ਤੁਸੀਂ ਰਾਤ ਲਵੋ ਹੱਸੋ ਖੇਡੋ ਇਹਦੇ ਵਾਸਤੇ ਅਸੀਂ ਇਹ ਵਿੱਚ ਜੁਗਤ ਪਾਣੀ ਰੱਖਨੇ ਲੇਕਿਨ ਅੱਜ ਦਾ ਜਿਹੜਾ ਸਾਡਾ ਮੌਜੂ ਹੈ ਟਰਾਂਸਜੈਂਡਰ ਦਾ ਦੂਸਰਿਆਂ ਦਾ ਇੱਕ ਬਹੁਤ ਦੁੱਖ ਭਰਿਆ ਮੌਜੂ ਹੈ ਕਿ ਟਰਾਂਸਜੈਂਡਰ ਵੀ ਤਾਂ ਇਨਸਾਨ ਨੇ ਨਾ ਬਿਲਕੁਲ ਲੇਕਿਨ ਇਹਨਾਂ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ ਨਾ ਘਰ ਵਾਲੇ ਕਬੂਲ ਕਰਦੇ ਨੇ ਨਾ ਬਾਹਰ ਵਾਲੇ ਕਬੂਲ ਕਰਦੇ ਨੇ ਨਾ ਮਾਸ਼ਰਾ ਕਬੂਲ ਕਰਦਾ ਹੈ ਸਾਡੀਆਂ ਖੁਸ਼ੀਆਂ ਰਿਸ਼ਤੇ ਇਹ ਸਾਨੂੰ ਖੁਸ਼ ਕਰਦੇ ਨੇ ਲੇਕਿਨ ਕੀ ਅੰਦਰੋਂ ਆਪ ਵੀ ਇਹ ਖੁਸ਼ ਹੁੰਦੇ ਨੇ ਮਨ ਰੋਡ ਤੇ ਫੋਨ ਕਰਕੇ ਕਹਿੰਦਾ ਛੇਤੀ ਆ ਜਾਓ ਇਹਦੀ ਛੇਤੀ ਆਇਓ ਨਾ ਇਹਦੀ ਲੱਤਾਂ ਜ਼ਖਮੀ ਕਰਦੀ ਆ ਇਹਨੇ ਵੀ ਮਨ ਰੋਡ ਤੂੰ ਤੇ ਕਾਲ ਕੀਤੀ ਹਾਏ ਰੇ ਤਨਾ ਵੀ ਚੰਦਰ ਪਾਸ ਵੰਦੇ ਗੱਡੀ ਨਾ ਕਰ 1 ਮਿੰਟ ਰੋਡ ਤੇ ਫੋਨ ਕਰਕੇ ਕਹਿੰਦਾ ਪਰ ਸਾਡੀ ਕਾਨਾ ਕਹੀ ਖਾਰੇ ਨਾ ਬੋਸਕੀ ਦਾ ਸੂਟ ਸਵਾ ਕੇ ਤਾਂ ਨਵਾਂ ਬੋਸਕੀ ਦਾ ਸੂਟ ਸਵਾ ਕੇ ਤੇ ਪੈਨਾ ਗੱਲ ਪਾ ਕੇ ਮੈਂ ਦੀ ਕੀਤੀ ਦੋ ਕੋਰਾ ਬੋਸਕੀ ਸੂਟ ਪਾ ਕੇ ਤੇ ਮੂੰਹ ਸਰ ਪਾ ਕੇ ਝਾੜ ਗਠਨ ਦੇ ਦੋ ਗੁਲਾਬ ਬੋਸਕੀ ਸੂਟ ਪਾ ਕੇ ਤੇ ਕਾਫਾ ਦੇ ਹਾਲ ਅੱਛਾ ਤੁਸੀਂ ਇਹਨਾਂ ਦੋ ਨੂੰ ਛੱਬੋ ਜੁਗਤਾ ਮਾਰ ਰਹੇ ਹੋ ਇਹ ਚਿੰਬਿਆਂ ਨੂੰ ਜੁਗਤ ਕਿ ਨਹੀਂ ਮੇਰਾ ਲਾਡਲਾ ਸੋਨਾ ਸੀ ਮੇਰਾ ਵੈਸੇ ਮੈਂ ਪਿਆਰ ਉਹਦਾ ਨਾਲ ਇਹ ਮੇਰਾ ਨਾ ਪਿੱਛੇ ਨਾ ਚਿੰਤਾ ਵਿੱਚ ਆਉਂਦਾ ਹੈ ਮੇਰਾ ਕਰੀਅਰ ਇਹਦਾ ਹੈ ਬਣਾਉਣਾ ਜੀ ਮੈਂ ਸਰ ਮੈਂ ਤੁਹਾਨੂੰ ਸਮਝ ਇਹੋ ਜਿਹੇ ਬੰਦੇ ਨਾ ਤਦੇ ਤੱਕ ਲੋਕ ਕਹਿ ਰਹੇ ਨਸੀਬ ਸਾਡੀ ਲਿਖੇ ਰੱਬ ਨੇ ਆਈ ਉਈ ਮੈਂ ਕਿੱਦਾਂ ਬਜਾ ਰਹੇ ਚਲੋ ਮੈਨੂੰ ਦੱਸੋ ਜਦੋਂ ਤੁਸੀਂ ਬਾਹਰ ਜਾਂਦੇ ਹੋ ਫੰਕਸ਼ਨ ਕਰਨ ਵਾਸਤੇ ਕਦੀ ਇਸ ਤਰ੍ਹਾਂ ਹੋਇਆ ਹੈ ਕਿ ਤੁਹਾਨੂੰ ਵੇਲ ਵੀ ਨਾ ਹੋਈ ਹੋਵੇ ਉਹਨਾਂ ਨੇ ਕੋਈ ਸਾਈ ਵਧਾਈ ਵੀ ਨਾ ਦਿੱਤੀ ਹੋਵੇ ਤੇ ਤੁਹਾਨੂੰ ਆਉਣਾ ਪਿਆ ਹੋਵੇ ਕੀ ਫੀਲ ਕੀਤਾ ਹਾਏ ਕੀ ਯਾਦ ਆਈ ਤੇ ਬੜਾ ਹੀ ਦੁਖੀ ਦਿਨ ਸੀ ਤੇ ਬਸ ਅਸੀਂ ਸਾਰੀ ਰਾਤ ਨੱਚੇ ਕੱਖ ਨਹੀਂ ਸਾਰੇ ਪਲੇ ਲੈ ਉਦੋਂ ਜੁੱਤੀਆਂ ਮਾਰ ਕੇ ਸਾਨੂੰ ਬਾਹਰ ਕੱਢਿਆ ਅਸੀਂ ਬੜਾ ਤੋਂ ਦੌੜਾ ਲਾਈਆਂ ਇਹ ਵੀ ਖਿਡੌਣੇ ਦੀ ਦੁਕਾਨ ਤੇ ਚਲਾ ਗਿਆ ਤੇ ਕਹਿੰਦਾ ਭਾਈ ਇਹ ਬਾਂਦਰ ਕਿਨੇ ਦਾ ਦਿੰਦਾ ਭਾਈ ਬਾਂਦਰ ਨਹੀਂ ਤੂੰ ਸ਼ੀਸ਼ੇ 'ਚ ਵੀ ਇੰਨਾ ਪਿਆ ਹੈ ਵਰਨਾ ਬੈ ਬਹੁਤ ਹੀ ਚਲਾਕ ਕੀਆ ਅੱਛੀ ਸੇ ਜੁਗਾ ਕਰੀ ਚਲਾ ਇਹ ਸਾਡੀ ਜ਼ਿੰਦਗੀ ਹਰ ਪਾਸੇ ਸਾਨੂੰ ਧੱਕੇ ਹੀ ਮਿਲ ਗਏ ਨੇ ਜੰਗਲ ਵਿੱਚ ਸਾਰੇ ਜਾਣੇ ਆਪਣੀ ਜਾਨ ਬਚਾਉਂਦੇ ਫਿਰਦੇ ਤੇ ਆਪ ਦਬਾ ਰਹਿ ਕੇ ਫਿਰ ਯੈਸ ਯੂ ਫਰੀ ਯੈਸ ਜਿਵੇਂ ਕਿ ਸੈਲਾਬ ਨੇ ਬਹੁਤ ਸਾਰੀਆਂ ਤਬਾਹਕਾਰੀਆਂ ਕੀਤੀਆਂ ਨੇ ਇਸ ਵੇਲੇ ਰਾਵੀ ਚਨਾਬ ਔਰ ਸਤਲੁਜ ਨੇ ਆਪਣੇ ਆਲੇ ਦੁਆਲੇ ਜਿੰਨੇ ਪਿੰਡ ਸੀ ਨਾ ਸਿਰਫ ਉਹ ਤਬਾਹ ਕੀਤੇ ਨੇ ਬਲਕਿ ਜਿੰਨੀਆਂ ਫਸਲਾਂ ਸਨ ਉਹ ਵੀ ਤਬਾਹ ਹੋ ਗਈਆਂ ਨੇ ਅੱਗੇ ਆਉਣ ਵਾਲਾ ਵੇਲਾ ਰੱਬ ਕੋਲ ਦੁਆ ਹੈ ਕਿ ਸੌਖਾ ਹੋਵੇ ਕਿਉਂਕਿ ਥੋੜ੍ਹਾ ਜਿਹਾ ਸਾਨੂੰ ਇਹਦੇ ਨਾਲ ਹੁਣ ਕਰਨਾ ਪਏਗਾ ਆਪਸ ਦੇ ਵਿੱਚ ਇੱਕ ਦੂਸਰੇ ਦਾ ਖਿਆਲ ਰੱਖਣਾ ਪਏਗਾ ਖਿਆਲ ਅਸੀਂ ਇੱਕ ਦੂਸਰੇ ਦਾ ਰੱਖਾਂਗੇ ਤੇ ਜਿਹੜਾ ਦੁੱਖ ਹੈ ਉਹ ਘੱਟ ਜਾਏਗਾ ਪਰੇਸ਼ਾਨੀ ਘੱਟ ਹੈ ਜੇ ਅਸੀਂ ਆਪੋ ਤਾਂ ਵਿੱਚ ਪਵਾਂਗੇ ਸਿਰਫ ਆਪਣਾ ਹੀ ਖਿਆਲ ਰੱਖਾਂਗੇ ਔਰ ਅਗਰ ਘਰ 'ਚ 10 ਬੋਰੀਆਂ ਪਈਆਂ ਨੇ ਜਾਂ ਕਿਸੇ ਵਪਾਰੀ ਦੇ ਕੋਲ ਗੋਦਾਮ ਭਰਿਆ ਹੋਇਆ ਔਰ ਕਵੇ ਕਿ ਮੈਂ ਦੂਣਾ ਮੁੱਲ ਕਰਦਿਆਂ ਤੇ ਵੇਖੋ ਇਹਦੇ ਨਾਲ ਤੁਹਾਨੂੰ ਆਪ ਵੀ ਇਹੋ ਜਿਹੇ ਹਾਲਾਤ ਦਾ ਸਾਹਮਣਾ ਹੋ ਸਕਦਾ ਹੈ ਇਹ ਜਿਹੜੀਆਂ ਬੋਰੀਆਂ ਕੁਦਰਤ ਨੇ ਬਚਾਈਆਂ ਨੇ ਉਹਦਾ ਸ਼ੁਕਰਾਨਾ ਅਦਾ ਕਰੋ ਤੁਸੀਂ ਮੁਫਤ ਨਾ ਦਵੋ ਅਗਰ ਨਹੀਂ ਦੇ ਸਕਦੇ ਲੇਕਿਨ ਜਿਹੜਾ ਮੁਨਾਸਬ ਜਿਹੜਾ ਰੇਟ ਹੈ ਉਹਦਾ ਅਸਲ ਰੇਟ ਹੈ ਉਸ ਰੇਟ 'ਤੇ ਚੀਜ਼ਾਂ ਦਵੋ ਮੈਂ ਅੱਜ ਸਵੇਰ ਨਿਊਜ਼ ਦੇਖ ਰਿਹਾ ਸਾਂ ਉਹਦੇ ਵਿੱਚ ਸੁਣ ਰਿਹਾ ਸਾਂ ਖਲ ਦਾ ਰੇਟ ਵੱਧ ਗਿਆ ਚੋਕਰ ਦਾ ਰੇਟ ਵੱਧ ਗਿਆ ਜਿੰਨੀਆਂ ਵੀ ਚੀਜ਼ਾਂ ਨੇ ਔਰ ਇਸੇ ਤਰ੍ਹਾਂ ਹੁਣ ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਰੋਜ਼ਿਆਂ ਦੇ ਵਿੱਚ ਰੇਟ ਘਟਾਉਣ ਦੀ ਬਜਾਏ ਵਧਾ ਦਿੰਦੇ ਨੇ ਤੇ ਉਹਨਾਂ ਰੋਜ਼ਿਆਂ ਦਾ ਕੀ ਫਾਇਦਾ ਤੁਹਾਨੂੰ ਇੱਕ ਟ੍ਰੇਨਿੰਗ ਵਾਸਤੇ ਹੁੰਦਾ ਕਿ ਅਹਿਸਾਸ ਕਰੋ ਤੁਸੀਂ ਇਬਾਦਤ ਜਿੰਨੀਆਂ ਵੀ ਉਹ ਅਹਿਸਾਸ ਵਾਸਤੇ ਨੇ ਇਸੇ ਤਰ੍ਹਾਂ ਜਿਹੜੇ ਟਰਾਂਸਜੈਂਡਰ ਨੇ ਸਾਡੀ ਸੁਸਾਇਟੀ ਵਿੱਚ ਉਹ ਵੀ ਇਨਸਾਨ ਉਹ ਵੀ ਉਸੇ ਤਰ੍ਹਾਂ ਹੀ ਜਨਮੇ ਨੇ ਉਸੇ ਤਰ੍ਹਾਂ ਹੀ ਉਹਨਾਂ ਨੇ ਜਨਮ ਲਿਆ ਜਿਵੇਂ ਅਸੀਂ ਤੁਸੀਂ ਇਹ ਕੁਦਰਤ ਦਾ ਕੰਮ ਹੈ ਕਿ ਉਹ ਟਰਾਂਸਜੈਂਡਰ ਨੇ ਤੇ ਫਿਰ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਦਾ ਇਹਤਰਾਮ ਕਰੋ ਐਜ਼ ਏ ਇਨਸਾਨੀਅਤ ਜਿਵੇਂ ਅਸੀਂ ਤੁਸੀਂ ਇਨਸਾਨ ਹੋ ਉਹ ਵੀ ਇਨਸਾਨ ਨੇ ਔਰ ਉਹਨਾਂ ਦੇ ਜਜ਼ਬਾਤ ਦਾ ਵੀ ਖਿਆਲ ਰੱਖੋ
ਕਿਉਂਕਿ ਸਾਡੀ ਸੁਸਾਇਟੀ ਦੇ ਵਿੱਚ ਜਿਹੜੀ ਮੁਨਾਫਕਤ ਹੈ ਉਹਦਾ ਕਰਕੇ ਅਸੀਂ ਪਹਿਲੇ ਹੀ ਬਹੁਤ ਸਾਰੀ ਅਜ਼ਾਬ ਝੇਲ ਰਹੇ ਹਾਂ। ਇਹ ਅਜ਼ਾਬ ਹੈ ਜਿਹੜਾ ਅਸੀਂ ਦਰਿਆਵਾਂ ਨਾਲ, ਜੰਗਲਾਂ ਨਾਲ, ਕੁਦਰਤ ਨਾਲ ਛੇੜਛਾੜ ਕੀਤੀ ਹੈ। ਇਹ ਉਹਦਾ ਨਤੀਜਾ ਹੈ ਕਿ ਅੱਜ ਇਹ ਦਰਿਆ, ਔਰ ਤੁਸੀਂ ਕਦੀ ਸੁਣਿਆ ਸੀ? ਕਮ ਅਜ਼ ਕਮ ਆਪਣੇ ਖਿੱਤੇ 'ਚ ਅਸੀਂ ਨਹੀਂ ਸੀ ਸੁਣਿਆ ਕਿ ਕਦੀ ਅਸਮਾਨ ਪਾਟ ਗਿਆ। ਅਸੀਂ ਦੂਜਿਆਂ ਨੂੰ ਤਾਂ ਸਿੱਧਾ ਕਰਨ ਤੁਰ ਪੈਂਦੇ ਹਾਂ, ਦੂਜਿਆਂ ਨੂੰ ਤਬਲੀਗ ਕਰਨ ਤੁਰ ਪੈਂਦੇ ਹਾਂ, ਲੇਕਿਨ ਕਦੀ ਅਸੀਂ ਆਪਣੇ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਸਾਡਾ ਵਿਹਾਰ ਕੀ ਹੈ, ਸਾਡੇ ਹਮਸਾਇਆਂ ਨਾਲ, ਸਾਡੇ ਗਲੀ ਮੁਹੱਲੇ ਦੇ ਵਿੱਚ, ਆਪਣੇ ਰਿਸ਼ਤੇਦਾਰਾਂ ਨਾਲ, ਆਪਣੀ ਧਰਤੀ ਤੇ ਆਪਣੇ ਮੁਲਕ ਵਾਲਿਆਂ ਨਾਲ ਸਾਡਾ ਵਿਹਾਰ ਕੀ। ਸਾਡੇ ਨਾਲ ਅਜ਼ੀਮ ਸਨ, ਅਜ਼ੀਮ ਨੇ ਬਹੁਤ ਸੋਹਣੀ ਢੋਲਕ ਪਲੇ ਕੀਤੀ ਤੇ ਬਬਲੇ ਖਾਂ ਸਾਹਿਬ ਉਹਨਾਂ ਦੀ ਮੁਹੱਬਤ ਇੰਨੀਆਂ ਸੋਹਣੀਆਂ ਜੁਗਤਾਂ ਤੇ ਅਲੀ ਸ਼ਾਹ ਸਾਹਿਬ ਜਿਨ੍ਹਾਂ ਨੇ ਅੱਜ ਟਰਾਂਸਜੈਂਡਰ ਦਾ ਕਿਰਦਾਰ ਕੀਤਾ, ਉਹ ਵਰਸਟਾਈਲ ਐਕਟਰ ਨੇ, ਬਹੁਤ ਕਮਾਲ ਐਕਟਰ ਨੇ। ਤੇ ਤੁਹਾਨੂੰ ਕਿੰਝ ਦਾ ਇਹਨਾਂ ਦਾ ਇਹ ਕਰੈਕਟਰ ਲੱਗਾ ਇਹ ਵੀ ਤੁਸੀਂ ਦੱਸਣਾ ਹੈ। ਤੇ ਕੁਮੈਲ अब्बास बहुत प्यारा। ज़रूर बताना मेरा कैरेक्टर कैसा है।